ਹੁਣ ਪੇਟੀਆਂ ਰਹਿ ਗਈਆਂ, ਉਹ ਬੈਗ ਬਾਹਰ ਪਿਆ ਉੱਤੇ ਪਿਆ। ਹਾਂ ਇਸ ਫਿਰ ਪੇਟੀਆਂ ਪਈਆਂ ਰਹਿੰਦੇ ਹੈਂ। ਗੱਲ ਸੁਣ, ਇਸ ਗੱਲ ਮੈਂ ਕਹਿੰਦਾ ਸੀ ਕਿ ਆਪਣਾ ਜਿਹੜਾ ਨਾ ਇੱਟਾਂ ਉੱਟਾਂ ਆ ਜਾਂਦੀਆਂ ਨਾ ਆਪਣੇ ਕੋਲ, ਅਤੇ ਕੰਮ ਹੋ ਜਾਂਦਾ, ਆਪਣਾ ਕਮਰਾ ਸ਼ਮਰਾ ਕੋਈ ਅੱਧਾ ਬਣ ਜਾਂਦਾ ਅਤੇ ਸਿੱਧਾ ਸਮਾਨ ਉੱਥੇ ਲੈ ਜਾਂਦੇ। ਲੇਕਿਨ ਉਹ ਇੱਟਾਂ ਦੀ ਸਾਨੂੰ ਜ਼ਰੂਰਤ ਹੈ ਇਨਸ਼ਾਅੱਲਾ ਜੀ। ਇੱਟਾਂ ਜਿਹੜੀਆਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਟਾਂ ਦੇ ਜਿਹੜਾ ਨਾ ਸਾਡੇ ਕੋਲ ਅਰੇਂਜ ਹੋ ਜਾਵੇ ਅਤੇ ਫਿਰ ਕਮਰਾ ਆਪਣਾ ਸ਼ੁਰੂ ਕਰ ਲਵਾਂਗੇ, 4 ਦੀਵਾਰੀ ਕਮਰਾ। ਅਲਹਮਦੁਲਿਲਾ ਜੀ ਇਹ ਜਿਹੜੀਆਂ ਇੱਟਾਂ ਨੇ ਜੀ ਅਸੀਂ ਪੱਟ ਲਈਆਂ। ਐਨੀਆਂ ਦੁਕਾਨਾਂ ਜੀ ਸਾਰੀਆਂ ਬੰਦ ਹੈ ਸ਼ਾਪਰਾਂ ਵਾਲੀਆਂ, ਕਿਉਂਕਿ ਜੀ ਅੱਜ ਹੈ ਜੁਮਾ ਹੋ ਗਿਆ ਅਤੇ ਫਿਰ ਆਪਾਂ ਸਮਾਨ ਰੱਖ ਲੈਂਦੇ ਹਾਂ ਉੱਧਰ। ਜੇ ਨਹੀਂ ਅਰੇਂਜ ਹੋਇਆ ਅਤੇ ਸੁਬਾਹ ਜਿਹੜਾ ਕੋਈ ਹੋਰ ਅਰੇਂਜ ਕਰਕੇ ਕੱਲ੍ਹ ਹਰ ਸੂਰਤ ਆਪਾਂ ਜਿਹੜਾ ਨਾ ਸਮਾਨ ਚੱਕਣਾ ਹੈ ਤੂੰ ਸਾਰਾ। बिस्मिल्लाहिर्रहमानिर्रहीम। अस्सलाम वालेकुम। उम्मीद करती मेरे भैन भाई ठीक होंगे। अल्हम्दुलिल्लाह अस भी ठीक, अल्लाह पाक सानू खुश रखिए, आबाद रखिए जी। अज दा व्लॉग करते हैं जी स्टार्ट। तो आटा जी खत्म होया सी, इस करके हम सुबह आटा लैन गए हैं, आटा लिया के हम नाश्ता जो ना वो तैयार कर देंगे। अल्हम्दुलिल्लाह जी खाना शाना तो असीं खा लिया वा, नाश्ता यानी कि वो भी नाश्ता भी हल्का फुल्का ही असीं कीता कि साडा ना दिल नहीं कीता नाश्ता करन नूं। क्यों? उनकी वजह है कि ਜਿਹੜਾ ਜਗ੍ਹਾ ਨੇ ਅਸੀਂ ਛੱਡਣੀ ਆ, ਅਤੇ ਇਸ ਕਰਕੇ ਨਾ ਸਾਨੂੰ ਹੁਣ ਸਮਾਨ ਜਿਹੜਾ ਨਾ ਬੰਨਣਾ ਪੈ ਗਿਆ ਵਾ, ਕਿਉਂਕਿ ਉਹ 2 ਚੱਕਰ ਲਗਾ ਕੇ ਵੀ ਗਏ। ਅਸੀਂ ਕਹਿ ਕੇ ਜਲਦੀ ਨਾਲ ਜਿਹੜਾ ਨਾ ਆਪਣਾ ਸਮਾਨ ਸਮੂਨ ਬੰਨ੍ਹ ਲਈਏ, ਸਾਨੂੰ 1-2 ਦਿਨ ਲੱਗ ਜਾਣੇ ਆ। ਅਤੇ ਜਿਹੜਾ ਸਮਾਨ ਸਮੂਨ ਕੁਛ ਬੰਨਣਾ ਸ਼ੁਰੂ ਕਰਤਾ। ਬਿਸਤਰੇ ਜਿਹੜੇ ਅਸੀਂ ਇਸਤੇਮਾਲ ਕੀਤੇ ਸੀ ਉਹ ਸਾਰੇ ਬੰਨ ਦਿੱਤੇ ਇੱਧਰ ਵੀ, ਅਤੇ ਕੁਛ ਹਜੇ ਸਮਾਨ ਮੈਂ ਕਮਰੇ 'ਚ ਵੀ ਬੰਨ੍ਹਣ ਦਈ ਹਾਂ, ਉਹ ਵੀ ਤੁਸੀਂ ਦੇਖਿਆ ਹੋਣਾ ਖਿਲਰ ਰਿਹਾ ਹੋਣਾ, ਦਿਖਾ ਨਹੀਂ ਰਿਹਾ। ਤੇ ਆਂਟੀ ਉਹਨਾਂ ਨੇ ਵੀ ਬੁਲਾਇਆ ਵਾ, ਤਾਂ ਕੀ ਕਹਿੰਦੇ ਨਾਮ ਨਾ ਸਾਡੇ ਵੀ ਮਤਲਬ ਕਿ ਹੈਲਪ ਕਰਾ ਦੋਗੇ ਤੇ ਸਮਾਨ ਸਮੂਨ ਜਿਹੜਾ ਨਾ ਬੰਨ ਲਈਏ, ਕਿਉਂਕਿ ਜੰਨਤ ਜਿਹੜਾ ਨਾ ਕੰਮ ਨਹੀਂ ਕਰਨ ਦਿੰਦੀ ਹੈਗੀ। ਹੁਣ ਵੀ ਮੈਂ ਕਹਿੰਦੀ ਚੁੱਕ ਲਾ ਇਹ ਸਮਾਨ ਜਿਹੜਾ ਨਾ ਕੁਛ ਉੱਪਰ ਬੰਨ ਦਿੱਤਾ ਸੀ। ਅਲਮਾਰੀ ਦੇ ਵਿੱਚ ਮੈਂ ਸਮਾਨ ਰੱਖਿਆ ਸੀ ਜਿਹੜਾ ਅਸੀਂ ਡੇਲੀ ਇਸਤੇਮਾਲ ਕਰਦੇ ਸੀਗੇ, ਬਾਕੀ ਤਾਂ ਮੈਂ ਬੰਨ ਦਿੱਤਾ ਸੀ। ਹੁਣ ਉਹ ਵੀ ਕੱਢ ਕੇ ਨਾ ਮੈਂ ਬੰਨਣ ਦਈ ਹਾਂ। ਕੋਈ ਛਾਪਰਾਂ ਦੇ ਵਿੱਚ ਕੋਈ ਜਿਹੜੀ ਟੁੱਟਣ ਭੰਨਣ ਵਾਲੀ ਚੀਜ਼ ਆ ਉਹ ਅਲੱਗ ਛਾਪਰ ਦੇ ਵਿੱਚ ਬੰਨਣ ਦਈ, ਬਾਕੀ ਕੱਪੜੇ ਛੱਪੜੇ ਜਿਹੜੇ ਆ ਨਾ ਇੱਦਾਂ ਬੋਰੇ ਦੇ ਵਿੱਚ ਪਾ ਕੇ ਰੱਖਣ ਦਈ। ਇਮਰਾਨ ਗਏ ਹੋਏ ਆ ਕਿਤੇ ਨਾ ਬੈਟਰ ਕਿਸੇ ਦੀ ਮਿਲ ਜਾਏ ਜਾਂ ਕਮਰਾ ਮਿਲ ਜਾਵੇ ਸਮਾਨ ਸਮੂਨ ਰੱਖਣ ਵਾਸਤੇ, ਤੇ ਪਤਾ ਕਰਨ ਗਏ ਆ। ਬਸ ਦੁਆ ਕਰਨੀ ਹੈ ਤੁਸੀਂ ਸਭ ਭੈਣ ਭਰਾਵਾਂ ਨੇ ਕਿ ਸਾਨੂੰ ਕੋਈ ਬੈਠਕ ਜਾਂ ਕੋਈ ਕਮਰਾ ਮਿਲ ਜਾਵੇ, ਤਾਂ ਕਿ ਅਸੀਂ ਕੁਛ ਦਿਨਾਂ ਵਾਸਤੇ ਜਿਹੜਾ ਸਮਾਨ ਜਿਹੜਾ ਅਸੀਂ ਉੱਥੇ ਰੱਖ ਲਾਂਗੇ। ਕਦੇ ਅਸੀਂ ਸਾਡਾ ਕੋਈ ਨਹੀਂ, ਸਾਡਾ ਕਦੀ ਕਿਤੇ ਰਹਿ ਲਿਆ, ਕਦੀ ਕਿਤੇ ਰਹਿ ਲਿਆ, ਇਸ ਤਰੀਕੇ ਨਾਲ। ਤੇ ਬਾਕੀ ਅੱਲਾਹ ਤਾਲਾ ਬਿਹਤਰ ਕਰੇਗਾ ਇਨਸ਼ਾਅੱਲਾ। ਹੋ ਸਕਦਾ ਅੱਲਾਹ ਪਾਕ ਦੀ ਇਹਦੇ 'ਚ ਬਿਹਤਰੀ ਹੋਏਗੀ। ਸਾਡੇ ਭੈਣ ਭਰਾਵਾਂ ਦੀਆਂ ਦੁਆਵਾਂ ਸਾਡੇ ਨਾਲ ਹੋਣੀਆਂ ਚਾਹੀਦੀਆਂ ਇਨਸ਼ਾਅੱਲਾ। ਤੇ ਸਾਡੇ ਭੈਣ ਭਰਾ ਸਾਡੇ ਵਾਸਤੇ ਦੁਆਵਾਂ ਵੀ ਕਰਦੇ, ਉਹਨਾਂ ਦਾ ਵੀ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੀ ਹਾਂ, ਕਿਉਂਕਿ ਇੰਨੇ ਮੁਸ਼ਕਿਲ ਟਾਈਮ 'ਤੇ ਵੀ ਸਾਡਾ ਸਾਥ ਨਹੀਂ ਛੱਡਿਆ ਸਾਡੇ ਭੈਣ ਭਰਾਵਾਂ ਨੇ। अस्सलाम वालेकुम मेरी यूट्यूब फैमिली। हाँ जी अम्मी की हाल है? बैग तुसी भी कढ़ लिया? समान भी जी कढ़ना शुरू कर दिता सी। मुकद्दस है आंटी होरी आ गए? बैग सारे कढ़ ला, जेड़े बैग फटे हुए ना इन्होंने भावें थोड़ी थोड़ी सिलाई कर ला। गल ये हुण कि मकान तो नहीं लभ्या, तो एक बेली उन्होंने कहा कि यार कोई बैठक बूठक ना इतने अपन लागे कोई लभ जाए, बैठक जी सारा समान रख देंगे हैं, तो फिर समान रखा जाएगा, बाकी काम खैर है। ठीक हो गया। तो ये हुण जी फटी हुई है ना उन्होंने साइड से कर दे, जी सही न रख ला, क्योंकि फटी हुई आप कि उत्ते करनी। हाँ पहले ये क्लोज कर ला, पहले ये बन ला, तो उस बाद अम्मी का समान शुरू कर देंगे। आंटी तो तू रल के जरा ना कर लो हैं, तो मैं बाकी बाहर का समान फरश फुरश कोई तोड़ना है वो तोड़ लवा। मैं सफदर ने बुलाया, रल मिल के तोड़ लेने। की ख्याल है जी? तो फरश तोड़ना से शुरू कर देंगे, आ खुड्डा भी तोड़ देंगे। तो ये भी नाल शुक्र अल्लाह का कि रात बारिश हुई है जी बड़ी, तो बारिश हो के हट गई, तो अल्लाह पाक ने जरा ना धुप कढ़ दी है। वक्ती तौर पर जी परेशानी हैगी, समान साडा रखा जाए साडी खैर है, असी किते ना किते अल्लाह पाक रात रह लिया करांगे। तो बाकी जी हुण जिहड़ा ਇਹ फर्श ये भी तोड़ लवांगे इंशाअल्लाह ताला, यानी कि एक अद्धे दिन दे विच ना जी कमरा किचन ये सारा कुछ असीं तोड़ देना, ताकि उन्होंने जिहड़ा ना चाबी देनी है। अज भी 2 बारी आए कि चाबी जिहड़े सानूं तुसीं अज दिओगे या कल दिओगे, तो फिर उन्होंने कहा जी सानूं 1-2 दिन का टाइम दिओ, समान असीं रख लीए, तो फिर यह तोड़ के बंदे 2-3 नाल होर ला के जी खाली कर दें। साइड ते करना किहड़ा उन्होंने ट्रंग लाना थल्ले? ये वजनी है तुहाडे कोल थल्ले ना मैं लाना, इधर हो जो कदों तो इधर हो मैं लाना, मैं अकेला ही ला लेना, वो तुहाडे को नहीं लथया जाना ना। ओ अम्मी ला पहले ट्रंग लावांगे तो परलियां चीज़ां उतरनगियां ना। इन्नी सारी गल सी
ਖਾਣਾ ਤਾਂ ਹੈਗਾ ਇਹਦੇ ਵਿੱਚ ਮਾਂ ਦੇ ਕੱਪੜੇ ਹੀ ਬਣੇ। हाँ जी की करनी है अलहमदुलिल्लाह जी कमरा तो बाकी जेह्ड़ा ना खाली कर लिया वा ते सिर्फ ओह्दे विच रह गईयां पेटियां बड़ियां चीज़ां जेह्ड़ियां रह गईयां अलमारी फ्रिज ओह् चीज़ां बचनी है ओह् चुक्कियां बाकी समान जेह्ड़ा सारा ही पेटियां दे विच भी कड्ढ लिया ते अलमारी च भी कड्ढ के सारा बंद के तैयार रख दित्ता कुछ थल्ले पिया वा कुछ इधरली साइड ते बंद के रख दित्ता वा हाले किचन दे विच समान कुछ बनिया पिया ਇਹਦੇ ਵਿੱਚ ਬੰਦ ਸਾਰਾ ਹੁਣ ਸਮਾਨ ਤਾਂ ਕੱਢ ਲਿਆ ਹੋਣਾ, ਪੇਟੀਆਂ ਰਹਿ ਗਈਆਂ। ਉਹ ਬੈਗ ਬਾਹਰ ਪਿਆ ਉੱਤੇ ਪਿਆ। ਉਹ ਬੈਗ ਨਹੀਂ ਹਾਂ ਇਹ ਸਿਰਫ ਫਿਰ ਪੇਟੀਆਂ ਪਈਆਂ ਰਹਿੰਦੇ ਹੈ। ਗੱਲ ਸੁਣ, ਪੇਟੀਆਂ ਪਈਆਂ ਰਹਿੰਦੇ ਜਿਸ ਰਕਸ਼ਾ ਆਏਗਾ ਨਾ ਜਾਂ ਕੋਈ ਚੀਜ਼ ਮੰਗਵਾने ਰੇੜਾ ਰੂੜਾ ਹੈ ਪੇਟੀਆਂ ਉਦੋਂ ਹੀ ਨਾਲ ਕੱਢ ਲਵਾਂਗੇ। ਠੀਕ ਹੋ ਗਿਆ। ਇਹਦੇ ਵਿੱਚ ਮੈਂ ਨਾ ਥੋੜਾ ਸਮਾਨ ਰੱਖਿਆ ਵਾ ਜਿੱਦਾਂ ਮੈਂ ਕਿਤੇ ਭੱਜਣ ਵਾਲੀ ਚੀਜ਼ ਹੈ ਨਾ ਇਹ ਸੇਫ ਵਿੱਚ ਸੇਫ ਰੱਖੀ ਹੈ। ਅੱਛਾ ਉਹ ਮੇਰੇ ਤਿਆਰ ਨਾਲ ਚੁੱਕਣੀ ਪੈਣੀ ਉਹ ਸੇਫ ਵੀ ਇhtiyਾਤ ਨਾਲ ਤਾਂ ਫ੍ਰਿਜ ਵੀ ਇhtiyਾਤ ਨਾਲ ਚੁੱਕਣੀ ਪੈਣੀ ਆਪਾਂ ਨੂੰ ਤਾਂ ਕਿਉਂਕਿ ਇਸ ਗੱਲ ਮੈਂ ਕਹਿੰਦਾ ਸੀ ਕਿ ਆਪਣਾ ਜਿਹੜਾ ਨਾ ਇੱਟਾਂ ਉੱਟਾਂ ਆ ਜਾਂਦੀ ਨਾ ਆਪਣੇ ਕੋਲ ਤੇ ਕੰਮ ਹੋ ਜਾਂਦਾ, ਆਪਣਾ ਕਮਰਾ ਸ਼ਮਰਾ ਕੋਈ ਅੱਧਾ ਬਣ ਜਾਂਦਾ ਤੇ ਸਿੱਧਾ ਸਮਾਨ ਉੱਥੇ ਲੈ ਜਾਂਦੇ। ਲੇਕਿਨ ਉਹ ਆਪਣੇ ਕੋਲ ਟਾਈਮ ਨਹੀਂ ਹੈ, ਇਸ ਵਾਸਤੇ ਜੀ ਸਾਡੇ ਕੋਲ ਟਾਈਮ ਨਹੀਂ ਹੈ ਜਿਹੜੀ ਵਜ੍ਹਾ ਤੋਂ ਸਾਨੂੰ ਸਮਾਨ ਪਹਿਲੇ ਕਿਤੇ ਹੋਰ ਰੱਖਣਾ ਪੈਣਾ ਤਾਂ ਫਿਰ ਹਾਂ ਬਸ ਇੱਟਾਂ ਦੀ ਸਾਨੂੰ ਜ਼ਰੂਰਤ ਹੈ। ਇਨਸ਼ਾਅੱਲਾ ਜੀ ਇੱਟਾਂ ਜਿਹੜੀਆਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇੱਟਾਂ ਦੇ ਜਿਹੜਾ ਨਾ ਸਾਡੇ ਕੋਲ ਅਰੇਂਜ ਹੋ ਜਾਵੇ ਤੇ ਫਿਰ ਕਮਰਾ ਆਪਣਾ ਸ਼ੁਰੂ ਕਰ ਲਵਾਂਗੇ, 4 ਦੀਵਾਰੀ ਕਮਰਾ। ਇਹਨੂੰ ਇਹਨਾਂ ਢੋਣਾ ਸ਼ੁਰੂ ਕਰ ਦਾਂਗੇ ਜਾਂ ਗਾਡਰ ਕੱਢ ਲਾਂਗੇ ਵਿੱਚ। ਹਾਂ ਇਸ ਤਰ੍ਹਾਂ ਕਰ, ਗੱਲ ਸੁਣ ਮੇਰੀ, ਕੋਈ 2 ਮੰਜੀਆਂ ਨਾ ਖਾਲੀ ਰੱਖੀ। ਠੀਕ ਹੈ ਨਾ, ਕਿਉਂਕਿ ਸਮਾਨ ਬਾਕੀ ਅੱਜ ਰੱਖ ਦਿਆਂਗੇ ਨਾ ਆਪਾਂ। ਕੋਈ 2 ਮੰਜੀਆਂ ਖਾਲੀ ਰੱਖ ਲਾ ਤੇ 2 ਬਿਸਤਰੇ, ਤਾਂ ਕਿ ਹੋ ਸਕਦਾ ਆਪਾਂ ਨੂੰ ਰਾਤ ਇੱਥੇ ਰਹਿਣਾ ਪੈ ਜਾਵੇ। ਅਗਰ ਸਾਰੀਆਂ ਮੰਜੀਆਂ ਤੇ ਆਪਾਂ ਸਮਾਨ ਰੱਖ ਦਿੱਤਾ ਤਾਂ ਆਪਾਂ ਰਾਤ ਕਿੱਧਰ ਜਾਵਾਂਗੇ। ਨਹੀਂ ਇੱਧਰਲੇ ਜਿਹੜੀ ਮੰਜੀ ਦੇ ਉੱਪਰ ਬਿਸਤਰੇ ਪਏ ਉਹ ਉੱਪਰ ਵਿਛਾ ਕੇ ਬੈਠ ਜਾਣਗੇ, ਬਾਕੀ ਇੱਧਰ ਜਿਹੜਾ ਬਹੁਤ ਸਾਰੇ ਵੀ ਹੋਣਗੇ। ਹਾਂ ਇੱਧਰਲੇ ਸਾਰੇ ਬੰਦ ਹੈ। ਠੀਕ ਹੈ ਨਾ, ਰਾਤ ਹੋ ਸਕਦਾ ਆਪਾਂ ਇੱਥੇ ਰਹਿ ਲਈਏ ਤੇ ਕੱਲ੍ਹ ਨੂੰ ਹੋ ਸਕਦਾ ਆਪਾਂ ਕਿਤੇ ਹੋਰ ਰਹੀਏ। ਠੀਕ ਹੈ ਨਾ, ਕਿਉਂਕਿ ਆ ਸਮਾਨ ਅੱਜ ਇਨਸ਼ਾ ਅੱਲਾਹ ਤਾਲਾ ਰੱਖਿਆ ਜਾਏਗਾ ਤੇ ਕੱਲ੍ਹ ਤੋਂ ਜਿਹੜਾ ਨਾ ਕਮਰਾ ਤੇ ਕਿਚਨ ਗਿਰਾਉਣਾ ਸ਼ੁਰੂ ਕਰ ਦਿਆਂਗੇ। ਫਿਰ ਕੱਲ੍ਹ ਤਾਂ ਆਪਾਂ ਨਹੀਂ ਸੌ ਸਕਦੇ। ਭਾਵੇਂ ਆਹ ਹੀ 2 ਮੰਜੀਆਂ ਰੱਖ ਲੈ ਹੈ ਮੁਕੱਦਸ, ਇਹ ਸਮਾਨ ਚੁੱਕ ਕੇ ਉੱਧਰ ਰੱਖ। ਹਾਂ ਆਂਟੀ ਇਹੀ ਮੈਂ ਕਹਿ ਰਿਹਾ ਨਾ। ਹਾਂ ਇਹ ਰੱਸੀ ਰੱਖ ਲਾ, ਕੋਈ ਨਹੀਂ ਉੱਧਰ ਹੀ ਐਵੇਂ ਰੱਖ ਦਿਆਂਗੇ ਬੰਨ ਕੇ। ਹਾਂ ਚੱਲ ਠੀਕ ਹੈ ਰੱਖ ਇਹਨੂੰ। ਅਲਹਮਦੁਲਿਲਾ ਜੀ ਇਹ ਜਿਹੜੀ ਇੱਟਾਂ ਨੇ ਜੀ ਅਸੀਂ ਪੱਟ ਲਈਆਂ ਐਨੀਆਂ ਕੁ ਤੇ ਇਹਨਾਂ ਨੂੰ ਅੱਗੇ ਸੀਮੈਂਟ ਜਿਹਾ ਲੱਗਿਆ ਹੈ ਤੇ ਅੱਜ ਹਵਾ ਜੀ ਇੰਨੀ ਸਰਦ ਇੰਨੀ ਠੰਡੀ ਚੱਲ ਰਹੀ ਹੈ ਨਾ ਕਿ 2-5 ਮਿੰਟ ਦੇ ਵਿੱਚ ਹੀ ਨਾ ਹੱਥ ਬਿਲਕੁਲ ਬਰਫ਼ ਹੋ ਜਾਂਦੇ ਆ। ਤੇ ਇਹ ਇੱਟਾਂ ਰਹਿ ਗਈਆਂ ਅੱਗੇ ਇਹ ਤੇ ਇਹਨਾਂ ਤੇ ਵੀ ਇਹ ਸੀਮੈਂਟ ਲੱਗਿਆ, ਥੋੜੇ ਨਾਲ ਤੋੜਾਂਗੇ। ਅਲਹਮਦੁਲਿਲਾ ਜੀ ਸਮਾਨ ਜਿਹੜਾ ਹੈ ਨਾ ਅਸੀਂ ਸਾਰੇ ਕਮਰੇ ਦੇ ਵਿੱਚ ਕੱਢ ਲਿਆ ਵਾ ਤੇ ਠੰਡ ਹੋ ਗਈ ਸੀ ਇਸ ਕਰਕੇ ਇੱਕ ਮੰਜੀ ਜਿਹੜੀ ਨਾ ਅਸੀਂ ਅੰਦਰ ਡਾਈ ਹੈ, ਬਾਕੀ ਸਾਰਾ ਸਮਾਨ ਜਿਹੜਾ ਬਾਹਰ ਕੱਢ ਦਿੱਤਾ। ਬਾਰਿਸ਼ ਦੀ ਵਜ੍ਹਾ ਤੋਂ ਠੰਡ ਵੀ ਬਹੁਤ ਆ ਤੇ ਨਾਲ ਹੁਣ ਇਹ ਦੇਖਿਆ ਸੀ ਖਬਰਾਂ ਦੇ ਵਿੱਚ ਕਿ ਨਾ ਕਹਿੰਦੇ ਕਿ ਨਾ ਅੱਜ ਵੀ ਬਾਰਿਸ਼ ਜਿਹੜੀ ਹੋਣੀ ਆ ਤੇ ਹੁਣ ਦੇਖੋ ਬਸ ਕੀ ਬਣਦਾ। ਤੇ ਅਸੀਂ ਜਿਹੜਾ ਨਾ ਕੰਮ ਬੈਠਕ ਦਾ ਤੇ ਨਾ ਹੀ ਘਰ ਦਾ ਨਾ ਕਿਸੇ ਦਾ ਕੋਈ ਟਿਕਾਣਾ ਮਤਲਬ ਕਿ ਕੋਈ ਹਿਸਾਬ ਕਿਤਾਬ ਨਹੀਂ ਲੱਗਾ ਹੈਗਾ। ਤੇ ਤੁਸੀਂ ਦੱਸੋ ਕਿ ਕੌਣ ਚਾਹੁੰਦਾ ਕਿ ਸਾਡਾ ਮੌਸਮ ਉੱਧਰੋਂ ਖਰਾਬ ਹੋਵੇ, ਸਾਰਾ ਸਮਾਨ ਬਾਹਰ ਪਿਆ ਹੋਵੇ। ਤੇ ਸਾਨੂੰ ਹੁਣ ਜਿੰਨੀ ਪਰੇਸ਼ਾਨੀ ਬਣੀ ਪਈ ਨਾ ਬਸ ਦੁਆ ਕਰੋ ਕਿ ਅੱਲਾਹ ਪਾਕ ਨਾ ਸਾਨੂੰ ਕੋਈ ਵਸੀਲਾ ਬਣ ਜਾਵੇ ਸਾਡਾ ਤੇ ਕੋਈ ਬੈਠਕ ਵਗੈਰਾ ਜਾਂ ਕੋਈ ਕਮਰਾ ਸਾਨੂੰ ਮਿਲ ਜਾਵੇ ਨਾ, ਤਾਂ ਕਿ ਅਸੀਂ ਆਪਣਾ ਸਾਰਾ ਸਮਾਨ ਜਿਹੜਾ ਨਾ ਉੱਥੇ ਰੱਖ ਦਈਏ ਤੇ ਆਪਣੀ ਸਾਡੀ ਖੈਰ ਹੈ ਜਿੱਥੇ ਮਰਜ਼ੀ ਮਤਲਬ ਰਹਿ ਲਈਏ। ਮੁਕੱਦਸ ਹੁਣ ਮੈਨੂੰ ਇਹ ਟੈਨਸ਼ਨ ਬਣੀ ਹੈ ਵੀ ਅਜੇ ਤੱਕ ਤਾਂ ਮਕਾਨ ਦਾ ਨਹੀਂ ਪਤਾ ਲੱਗਾ ਬੈਠਕ ਦਾ ਤੇ ਉਹ ਕੀਤਾ ਵਾ ਤੇ ਉਹ ਜਿਹਨੂੰ ਕਿਹਾ ਨਾ ਉਹ ਭਾਈ ਹੋਰੀ ਉਹ ਪੜ੍ਹਾਉਂਦੇ ਆ ਨਾ ਮਾਸਟਰ ਨੇ ਟਿਊਸ਼ਨ ਕਿਤੇ ਪੜ੍ਹਾਉਣ ਗਏ ਤੇ ਆ ਜਾਂਦੇ ਤੇ ਪਤਾ ਲੱਗ ਜਾਂਦਾ। ਮੈਂ ਨਾ ਜਿਹੜੇ ਆਪਣੇ ਆ ਗੱਦਾ ਪਿਆ ਜਾਂ ਬੋਰੀਆਂ ਇਹਨੂੰ ਇਕੱਠਾ ਕਰ ਦਈਏ ਤੇ ਰਾਤ ਨੂੰ ਗਿੱਲੇ ਹੋ ਜਾਣਾ। ਮੈਂ ਜਾ ਕੇ ਮਾਰਕੀਟ 'ਚ ਛਾਪਰ ਦਾ ਪਤਾ ਕਰ ਰਿਹਾ, ਛਾਪਰ ਵੱਡਾ ਇੱਕ ਲੈ ਆਈਏ। ਤੁਸੀਂ ਕਹਿ ਰਹੇ ਕਿ ਵੀ ਸਾਰਾ ਕੁਝ ਇਕੱਠਾ ਇੱਧਰ ਕਰਕੇ ਨਾ ਨਾਲ ਤੇ ਛਾਪਰ। ਹਾਂ ਬਾਰਿਸ਼ ਦਾ ਕੋਈ ਨਹੀਂ ਪਤਾ, ਤਰੇਲ ਦਾ ਕੋਈ ਤਰੇਲ ਬਹੁਤ ਪੈਣੀ ਹੈ, ਬਾਰਿਸ਼ ਦਾ ਵੀ ਨਹੀਂ ਪਤਾ ਮੌਸਮ ਦਾ, ਕਿਉਂਕਿ ਜਿੱਦਾਂ ਕੋਰਾ ਪੈਣਾ ਠੰਡੀ ਹਵਾ ਬਿਜਲੀ ਚੱਲ ਰਹੀ ਹੈ ਨਾ ਐਂਡ ਹੋਈ ਪਈ ਹੈ। ਤੇ ਤੂੰ ਇਸ ਤਰ੍ਹਾਂ ਕਰ ਪਾਣੀ ਦੇ ਵਿੱਚ ਥੋੜੀ ਜਿਹੀ ਪੱਤੀ ਪਾ ਲਾ, ਕਾਹਵਾ ਦੇ 2 ਘੁੱਟ ਬਣਾ, ਠੰਡ ਬੜੀ ਲੱਗ ਰਹੀ ਤੇ ਮੈਂ ਆ ਰਿਹਾ ਛਾਪਰ ਦਾ ਪਤਾ ਕਰਕੇ। ਓਕੇ ਹੋ ਗਿਆ। ਉਹ ਜਿਹੜੇ ਬਿਸਤਰੇ ਪੈਣ ਉਹ ਵੀ ਇੱਥੇ ਨਾਲ ਇਕੱਠੇ ਕਰ ਦਿਆਂਗੇ ਇਸ ਸਾਈਡ ਤੇ, ਮੈਂ 4 ਪਾਈ ਰੱਖ ਦਿਆਂਗੇ ਉਹ ਵੀ। ਤੇ ਇਹ ਮੰਜੀਆਂ ਜਿਹੜੀਆਂ ਆ ਗਈਆਂ ਇਹ ਅੰਦਰ 1-2 ਮੰਜੇ ਤੁਸੀਂ ਕਹਿੰਦੇ ਇਸਤੇਮਾਲ ਵਾਸਤੇ ਰੱਖ ਲਓ। ਹਾਂ ਅੰਦਰ ਲੈ ਜਾਓ। ਚਲੋ ਦੁਕਾਨਾਂ ਜੀ ਸਾਰੀਆਂ ਬੰਦ ਹੈ ਛਾਪਰਾਂ ਵਾਲੀਆਂ, ਕਿਉਂਕਿ ਜੀ ਅੱਜ ਹੈ ਜੁਮਾ ਤੇ ਜੁਮੇ ਦੀ ਵਜ੍ਹਾ ਤੋਂ ਸਾਰੀ ਮਾਰਕੀਟ ਬੰਦ ਹੈ, ਕੋਈ ਦੁਕਾਨ ਐਸੀ ਨਹੀਂ ਖੁੱਲੀ। ਤੇ ਹੋਰ ਕਿਤੇ ਦੇਖਨੇ ਆ ਅੱਲਾ ਕਰੇ ਕੋਈ ਦੁਕਾਨ ਮਿਲ ਜਾਏ ਜਿਹਦੇ ਤੋਂ ਛਾਪਰ ਲੈ ਕੇ ਸਮਾਨ ਦੇ ਉੱਤੇ ਅਸੀਂ ਪਾ ਲਈਏ।
ਜੁਮੇ ਦੀ ਵਜ੍ਹਾ ਤੋਂ ਦੁਕਾਨਾਂ ਸਾਰੀਆਂ ਬੰਦ ਨੇ। ਮੈਂ ਸਾਰਾ ਸ਼ਹਿਰ ਫਿਰਿਆ, ਕੋਈ ਨਹੀਂ ਲੱਭੀ, ਸ਼ਾਪਰ ਨਹੀਂ ਹੈਗੇ। ਫਿਰ ਇਸ ਤਰ੍ਹਾਂ ਕਰੀਏ, ਮੈਂ ਹੁਣ ਫੋਨ ਕਰਦਾ ਭਾਈ ਨੂੰ, ਪੁੱਛਣਾ ਵੀ ਕੋਈ ਯਾਰ ਅਗਰ ਅਰੇਂਜ ਹੋ ਗਿਆ ਤੇ ਫਿਰ ਆਪਾਂ ਸਮਾਨ ਰੱਖ ਲੈਂਦੇ ਹਾਂ ਉੱਧਰ। ਜੇ ਨਹੀਂ ਅਰੇਂਜ ਹੋਇਆ ਤੇ ਸਵੇਰ ਜਿਹੜਾ ਕੋਈ ਹੋਰ ਅਰੇਂਜ ਕਰਕੇ ਕੱਲ ਹਰ ਸੂਰਤ ਆਪਾਂ ਜਿਹੜਾ ਨਾ ਸਮਾਨ ਚੱਕਣਾ ਹੈ ਤੂੰ ਸਾਰਾ ਜਗ੍ਹਾ ਮਿਲ ਜਾਂਦੀ ਹੈ ਸਮਾਨ ਉਹ ਰੱਖ ਲੈਂਦੇ ਹਾਂ। ਲੇਕਿਨ ਹੁਣ ਇਸ ਤਰ੍ਹਾਂ ਹੀ ਕਰਦੇ ਆ ਨਾ, ਫਿਲਹਾਲ ਇਹ ਚੁੱਕ ਕੇ ਨਾ ਆਪਾਂ ਉੱਧਰ ਰੱਖ ਦਿਆਂਗੇ ਕਿਚਨ ਦੇ ਵਿੱਚ। ਉੱਥੇ ਇੱਕ ਮੰਜੀ ਹੋਰ ਜੋੜ ਦਿੰਦੇ ਹਾਂ, ਇਹ ਸਾਰਾ ਸਮਾਨ ਚੁੱਕ ਕੇ ਮੰਜੀਆਂ ਤੇ ਰੱਖ ਦਿੰਦੇ ਹਾਂ ਤੇ ਸਵੇਰੇ ਹਰ ਸੂਰਤ ਤੇ ਚੁੱਕ ਲਵਾਂਗੇ। ਕਿਉਂਕਿ ਹੁਣ ਇੱਕ ਤਾਂ ਠੰਡ ਬਹੁਤ ਜ਼ਿਆਦਾ ਹੋਈ ਪਈ ਹੈ ਬਾਰਿਸ਼ ਤੋਂ ਬਾਅਦ, ਤੇ ਸਮਾਨ ਸਾਰਾ ਗਿੱਲਾ ਹੋ ਜਾਣਾ ਤਰੇਲ ਦੀ ਵਜ੍ਹਾ ਤੋਂ ਰਾਤ। ਮੈਂ ਹੁਣ ਫੋਨ ਕਰਦਾ ਤੇ ਪੁੱਛਦਾ ਵਾਂ।